हाँ जी, वीडियो का टाइटल तुसीं देखिया भी साडी अज दी वीडियो हैगी आ लबूबो डोल दे उत्ते यूरोप दे विच बड़ा ट्रेंडिंग दे उत्ते हैगा ते असीं किहा भी असीं भी अज इत्थे यूरोप बना दईए अपने मंजा ब्लॉग दे विच। उस तो पहलां जी सारिआं नूं अस्सलाम वालेकुम, सत श्री अकाल। किद्दां सारे वीर? उम्मीद करदा कि तुसीं सारे वधिया होवोगे ते मालक सारिआं दे उत्ते अपनी रहमत करे जी। मैं तुहाडा अपना वीर राणा खालिद मकबूल ते राणा असलम खान वकार साहब जी हाज़र हां तुहाडी खिदमत दे विच एक नवीं वीडियो दे नाल। ਤੇ ਜੀ ਆਇਆਂ ਨੂੰ ਕਹਿੰਦੇ ਆ ਜੀ ਸਤ ਬਿਸਮਿਲ੍ਲਾ। ਮੈਂ ਥੋੜੇ ਦਿਨ ਪਹਿਲਾਂ ਇੱਕ ਕਿੱਸਾ ਸੁਣਿਆ ਵੀ ਕੋਈ ਬੰਦਾ ਰਾਣਾ ਸਾਹਿਬ ਕਿਸੇ ਅੱਲੇ ਨਾਲ ਦਾਵਤ ਦੇ ਉੱਤੇ ਗਿਆ ਖਾਣਾ ਖਾਣ ਵਾਸਤੇ। ਅੱਛਾ। ਉੱਥੇ ਜਾ ਕੇ ਉਹਨੇ ਖਾਣਾ ਖਾਇਆ। ਖਾਣਾ ਖਾਣ ਤੋਂ ਉੱਠ ਕੇ ਉਹ ਵਾਪਸ ਜਦੋਂ ਆ ਰਿਹਾ ਨਾ ਉਹਦੇ ਜ਼ਿਹਨ ਦੇ ਵਿੱਚ ਖਿਆਲ ਆਇਆ ਵੀ ਜਿਵੇਂ ਨਾ ਖਾਣੇ ਦੇ ਵਿੱਚ ਨਾ ਕੋਈ ਕੀੜਾ ਸੀ, ਸੱਪ ਸਪੋਲੀਆ ਕੋਈ ਇਦਾਂ ਦੀ ਚੀਜ਼ ਨਾ ਉਹਨੂੰ ਉਹਦੇ ਵਿੱਚ ਨਜ਼ਰ ਆਈ। ਉਹ ਘਰੇ ਆ ਗਿਆ ਬੜਾ ਪਰੇਸ਼ਾਨ ਤੇ ਉਹਨੇ ਕਿਹਾ ਯਾਰ ਪਤਾ ਨਹੀਂ ਬੇਲੀ ਨੇ ਮੈਨੂੰ ਕੀ ਖਿਲਾਤਾ ਇਹ ਜਿਹਾ ਹੈ। ਉਹਨੇ ਘਰੇ ਆ ਕੇ ਨਾ ਜੀ ਉਹ ਪਰੇਸ਼ਾਨ ਰਿਹਾ ਤੇ ਉਹਦਾ ਪੇਟ ਖਰਾਬ ਹੋ ਗਿਆ ਤੇ ਰਾਤ ਨੂੰ ਉਹਨੇ ਬੜੀ ਦੁਆ ਦਾਰੂ ਕੀਤੀ ਵੀ ਕਿਸੇ ਤਰ੍ਹਾਂ ਆਰਾਮ ਆ ਜੇ, ਪਰ ਉਹ ਜਿਹੜਾ ਨਾ ਉਹਨੂੰ ਆਰਾਮ ਨਾ ਆਇਆ। ਅਗਲੇ ਦਿਨ ਫੇਰ ਉਹ ਆਪਣੇ ਦੋਸਤ ਭਰਾ ਉਸ ਸੱਜਣ ਦੇ ਕੋਲ ਗਿਆ ਤੇ ਅਗਲੀ ਗੱਲਬਾਤ ਮੈਂ ਤੁਹਾਨੂੰ ਵੀ ਉੱਥੇ ਕੀ ਹੋਇਆ ਉਹ ਮੈਂ ਵੀਡੀਓ ਦੇ ਆਖਰ ਦੇ ਉੱਤੇ ਦੱਸੂਗਾ ਵੀ ਉਹਦੇ ਨਾਲ ਕੀ ਹੋਇਆ ਸੀ। ਬਾਕੀ ਉਸ ਤੋਂ ਪਹਿਲਾਂ ਆਪਾਂ ਆਪਣੀਆਂ ਵੀਡੀਓ ਜਿਹੜੀ ਆ ਵੀ ਇਹ ਸ਼ੁਰੂ ਕਰਦੇ ਆ ਲਬੂਬੋ ਡੋਲ ਵਾਲੀ। ਰਾਣਾ ਸਾਹਿਬ ਯੂਰਪ ਦੇ ਵਿੱਚ ਇਹ ਗੱਲ ਬੜੀ ਟ੍ਰੈਂਡਿੰਗ ਦੇ ਵਿੱਚ ਆ ਵੀ ਇੱਕ ਗੁੱਡੀ ਆ ਜਿਹਦੀਆਂ ਵੱਡੀਆਂ ਵੱਡੀਆਂ ਅੱਖਾਂ ਆ, 9 ਉਹਦੇ ਦੰਦ ਹੈਗੇ ਆ ਤੇ ਉਹ ਕੋਈ ਉਹਨੂੰ ਜਿੱਦਾਂ ਦੀ ਉਹ ਕਿਸੇ ਨੂੰ ਜੇ ਲੱਭ ਜੇ ਤੇ ਉਹਦੇ ਭਾਗ ਵੀ ਜਾਗ ਸਕਦੇ ਆ ਤੇ ਉਹਦਾ ਬੇੜਾ ਵੀ ਗਰਕ ਹੋ ਸਕਦਾ, ਵੀ ਉਹਦੇ ਦੌਲਤ ਵੀ ਆ ਸਕਦੀ ਆ ਤੇ ਉਹ ਜ਼ੀਰੋ ਵੀ ਹੋ ਸਕਦਾ, ਸ਼ੈਤਾਨੀ ਤਾਕਤਾਂ ਵੀ ਆ ਸਕਦੀਆਂ ਉਹਦੇ ਵਿੱਚ ਤੇ ਉਹਦੇ ਮੁਤਾਬਕ ਇਹ ਆ ਵੀ ਕੁਝ ਚੰਗੀਆਂ ਤਾਕਤਾਂ ਵੀ ਉਹਦੇ ਵਿੱਚ ਆ ਜਾਣਗੀਆਂ ਵੀ ਜਿਹੜੀ ਉਹਦੀ ਖੈਰ ਕਰ ਦੇਣਗੀਆਂ। ਤੇ ਮੈਂ ਤੁਹਾਨੂੰ ਪੁੱਛਣਾ ਇਹ ਚਾਹਨਾ ਤੇ ਬਹੁਤ ਸਾਰੇ ਦੋਸਤ ਵੀਰ ਵੀਡੀਓ ਦੇ ਵਿੱਚ ਮੈਂ ਇੱਧਰ ਉੱਧਰ ਦੇਖਿਆ ਹੈਗਾ ਤੇ ਉਹ ਪੁੱਛਦੇ ਆ ਵੀ ਅੱਜ ਕੱਲ ਇਹ ਲਬੂਬੋ ਡੋਲ ਕੀ ਹੈਗੀ ਆ ਤੇ ਮੇਰਾ ਵੀ ਤੁਹਾਡੇ ਨਾਲ ਇਹੀ ਸਵਾਲ ਆ ਵੀ ਇਹ ਲਬੂਬੋ ਡੋਲ ਜਿਹੜੀ ਆ ਇਹ ਕੀ ਚੀਜ਼ ਆ? ਅਸਲ 'ਚ ਨਾ ਇਹ ਇੱਕ ਹੈ ਖਿਡੌਣਾ। ਇਹ ਖਿਡੌਣੇ ਜਿਹੜੇ ਨਾ ਹੁੰਦੇ ਆ ਕਿ ਉੱਪਰੋਂ ਜਿਹੜਾ ਵਾ ਨਾ ਇਹ ਸੀਤੇ ਜਾਂਦੇ ਆ, ਅੰਦਰੋਂ ਭਰੇ ਹੋਏ ਹੁੰਦੇ ਆ ਤੇ ਇਹ ਹਾਂਗਕਾਂਗ ਦੇ ਡਿਜ਼ਾਈਨਰ ਨੇ ਨਾ ਇੱਕ ਨੇ ਉਹਨੇ ਇਹ ਡਿਜ਼ਾਈਨ ਕੀਤਾ ਸੀ ਤੇ ਪਹਿਲੇ ਇੱਕ ਕੰਪਨੀ ਸੀ ਹਾਊ ਟੂ ਵਰਕਸ ਉਹਨੇ ਇਹਦੀ ਯਾਨੀ ਕਿ ਪ੍ਰੋਡਕਸ਼ਨ ਵਗੈਰਾ ਕੀਤੀ। ਉਸ ਤੋਂ ਬਾਅਦ ਇੱਕ ਸਟੋਰ ਹੈਗਾ ਵਾ ਪਾਪ ਮਾਰਟ ਦੇ ਨਾਮ ਤੋਂ ਉਹਨਾਂ ਨੇ, ਲੇਕਿਨ ਜਦੋਂ ਤੋਂ ਪਾਪ ਮਾਰਟ ਕੋਲ ਆਈ ਫਿਰ ਉਹਨਾਂ ਨੇ ਕੁਛ ਇਸ ਤਰ੍ਹਾਂ ਦੀ ਯਾਨੀ ਕਿ ਜਿਹੜੀਆਂ ਸਕੀਮਾਂ ਲੜਾਈਆਂ ਨਾ ਤੇ ਲਬੂਬੋ ਜਿਹੜੀ ਆ ਨਾ ਇਹ ਹੋ ਹਰ ਪਾਸੇ ਹਾਂ। ਤੇ ਇਹਦਾ ਅਸਲ 'ਚ ਨਾ ਇੱਕ ਦੌੜ ਕਰਦੇ ਆ ਕਿ ਇੱਕ ਜੀ ਇਹ ਜੀ ਮਿਲਦੀ ਆ ਇੱਕ ਮੈਸੋਪੋਟੇਮੀਆ ਕਹਿੰਦੇ ਆ ਇਹਨੂੰ, ਇਰਾਕ, ਸ਼ਾਮ, ਉਰਦਨ ਇਹ ਐਸ ਇਲਾਕੇ, ਈਰਾਨ ਵਗੈਰਾ ਦੇ ਕੁਛ ਇਲਾਕੇ ਨੂੰ ਵੀ ਉੱਥੇ ਬਾਬਲ ਵਾਲੀ ਤੇ ਜਿਹੜੀ ਹੈ ਨਾ ਬਾਬਰੀ ਤਹਿਜ਼ੀਬ ਤੇ ਅਸ਼ੂਰੀ ਤਹਿਜ਼ੀਬ ਉੱਥੇ ਦੀ ਇੱਕ ਦੇਵੀ ਹੈ ਸੀ ਪਜ਼ੂਜ਼ੋ ਹੈ। ਅੱਛਾ, ਪਜ਼ੂਜ਼ੋ ਅੱਛਾ। ਤੇ ਇਹ ਕਹਿੰਦੇ ਜੀ ਉਹਦੇ ਨਾਲ ਰਲਦੀ ਮਿਲਦੀ ਆ ਹੈ। ਤੇ ਜਿਹੜੀ ਪਜ਼ੂਜ਼ੋ ਆ ਨਾ ਉਹ ਹੈ ਸੀ ਵੀ ਉਹ ਕੋਈ ਨੇਰੀ ਨੂਰੀ ਲਿਆਉਣ ਦੇ, ਤੂਫਾਨ ਲਿਆਉਣ ਦੇ ਤੇ ਲੇਕਿਨ ਉਹਨੂੰ ਇੱਕ ਹੋਰ ਦੇਵੀ ਜਿਹੜਾ ਉਹਦਾ ਨਾਮ ਹੁਣ ਮੈਨੂੰ ਨਹੀਂ ਆ ਰਿਹਾ ਜ਼ਿਹਨ 'ਚ ਉਹਦੇ ਇਸਤੇਮਾਲ ਕੀਤਾ ਜਾਂਦਾ ਸੀ ਖਿਲਾਫ ਵੀ ਉਹ ਜਿਹੜੀ ਉਹ ਦੂਸਰੀ ਦੇਵੀ ਸੀ ਨਾ ਉਹ ਕਹਿੰਦੇ ਸੀ ਵੀ ਉਹ ਛੋਟੇ ਬੱਚਿਆਂ ਨੂੰ ਖਾ ਜਾਂਦੀ ਆ ਜਾਂ ਮਾਰ ਦਿੰਦੀ ਆ ਜਾਂ ਹਾਮਲਾ ਔਰਤਾਂ ਨੂੰ ਨੁਕਸਾਨ ਪਹੁੰਚਾਉਂਦੀ ਆ। ਪਰ ਯਾਰ ਇਹ ਨਾ ਅਸਲ 'ਚ ਇਹ ਜਿਹੜਾ ਮੈਥੋਲੋਜੀ ਵਾਲੀ ਹੈ ਨਾ ਗੇਮ ਇਹ ਥੋੜ੍ਹੀ ਜਿਹੀ ਹੋ ਤਾਂ ਗੱਲ ਐਵੇਂ ਲੰਮੀ ਜਾਣੀ ਆ, ਇਹ ਬੜਾ ਨਾ ਐਵੇਂ ਘੋਰਕ ਧੰਦਾ ਜਿਹਾ ਹੀ ਆ। ਮੈਂ ਇੱਕ ਦੌਰ 'ਚ ਨਾ ਇੰਗਲਿਸ਼ ਲਿਟਰੇਚਰ ਪੜ੍ਹਨਾ ਸ਼ੁਰੂ ਕੀਤਾ ਨਾ ਤੇ ਉਹਦੇ 'ਚ ਬੜੀ ਗ੍ਰੀਕ ਮੈਥੋਲੋਜੀ ਦੀ ਟਰਮਾਂ ਆਉਂਦੀਆਂ ਸੀ। ਉਹ ਮੈਂ ਕਿਹਾ ਯਾਰ ਲਿਟਰੇਚਰ ਬਾਅਦ 'ਚ ਪੜ੍ਹਾਂਗੇ, ਪਹਿਲੇ ਨਾ ਗ੍ਰੀਕ ਮੈਥੋਲੋਜੀ ਪੜ੍ਹ ਲਈਏ। ਉਹ ਗ੍ਰੀਕ ਮੈਥੋਲੋਜੀ ਪੜ੍ਹੀ, ਉੱਥੇ ਬਸ ਇਸ ਤਰ੍ਹਾਂ ਅਜੀਬੋ ਗਰੀਬ ਜੀ ਚੀਜ਼ਾਂ ਵੀ ਆ ਸੂਰਜ ਦਾ ਬੇਟਾ, ਚੰਦ ਦਾ ਬੇਟਾ, ਸਮੁੰਦਰ ਦਾ ਬੇਟਾ ਹੈ ਆ ਜੀ ਪਸਲੀ ਚੋਂ ਨਿਕਲਿਆ ਤੇ ਲੱਤ ਚੋਂ ਫੁੱਟਿਆ ਤੇ ਫਲਾਂ ਤੇ ਫਲਾਂ, ਯਾਨੀ ਕਿ ਕੋਈ ਵੀ ਅਕਲੋਂ ਵਾਲੀ ਗੱਲ ਕੋਈ ਨਹੀਂ। ਫਿਰ ਇਸ ਤਰ੍ਹਾਂ ਹੀ ਉਹਦੇ ਤੋਂ ਰਲਦੇ ਮਿਲਦੇ ਜੀ ਅੱਗੇ ਮਿਸਰੀਆਂ ਦੀ ਤਹਿਜ਼ੀਬ ਆ, ਉਹਨਾਂ ਦੇ ਆਪਣੇ ਯਾਨੀ ਕਿ ਜਿਹੜੇ ਹਨ ਦੇਵੀ ਦੇਵਤਾ ਹੈਗੇ ਆ। ਫਿਰ ਉਹਦੇ 'ਚ ਆ ਜਾਓ ਤੁਸੀਂ ਬਾਬਲੀ ਤਹਿਜ਼ੀਬ ਆ, ਉਹਨਾਂ ਦੇ ਆਪਣੇ ਹੈ ਆ, ਅਸ਼ੂਰੀਆਂ ਦੇ ਆਪਣੇ ਆ, ਇੰਡੀਅਨ ਦੇ ਆਪਣੇ ਆ, ਚਾਈਨੀਜ਼ ਮੈਥੋਲੋਜੀ ਦੇ ਆਪਣੇ ਆ। ਉਹਨਾਂ ਨੇ ਨਾ ਸਾਰਿਆਂ ਨੇ ਅਸਲ 'ਚ ਘੜਿਆ ਹੈ ਵਾਕਿਆ
ਬਾਰਿਸ਼ ਹੈ ਜੀ, ਲਿਆਏਗਾ, ਇਹ ਹਨੇਰੀ ਲਿਆਏਗਾ, ਇਹ ਫਲਾਂ ਕਰੇਗਾ, ਇਹ ਫਲਾਂ ਕਰੇਗਾ। ਲੇਕਿਨ ਇਹ ਗੱਲਾਂ ਹੈ ਸੀ ਕੋਈ 4-5 ਹਜ਼ਾਰ ਸਾਲ ਪੁਰਾਣੀਆਂ, ਜਦੋਂ ਕਿ ਸਾਇੰਸ ਨਹੀਂ ਸੀ, ਕੋਈ ਇਲਮ ਨਹੀਂ ਸੀ। ਐਵੇਂ ਜ਼ਬਾਨੀ ਕਲਾਮੀ ਯਾਨੀ ਕਿ ਲੋਕਾਂ ਨੇ ਨਾ ਕੁਝ ਲੋਕਾਂ ਨੂੰ ਆਪਣੇ ਮਰੂਪ ਕਰਨ ਦੀ ਖਾਤਰ ਨਾ ਇੱਕ ਕੀਤਾ ਹੋਇਆ ਸੀ ਪ੍ਰੋਫੈਸਰਾਂ ਨੇ। ਲੇਕਿਨ ਹੁਣ ਮੈਨੂੰ ਬੜਾ ਇਹ ਹੁੰਦਾ ਕਿ ਇਸ ਜਦੀਦ ਦੌਰ 'ਚ 20ਵੀਂ ਸਦੀ ਜਿਹੜੀ ਆ, ਬਲਕਿ 21ਵੀਂ ਸਦੀ ਚੱਲ ਰਹੀ ਆ, ਵੀ ਇੱਥੇ ਲੋਕਾਂ ਨੂੰ ਫਿਰ ਬੇਵਕੂਫ ਇਸ ਤਰ੍ਹਾਂ ਦੀਆਂ ਯਾਨੀ ਕਿ ਕਰੈਕਟਰਾਂ ਤੋਂ, ਚੀਜ਼ਾਂ ਤੋਂ ਵੀ ਇਹਦਾ ਅਸਰਾਤ ਇਹ ਹੋਣਗੇ ਤੇ ਬੇਵਕੂਫ ਬਣਾਇਆ ਹੈ। ਅਜਨਾਲਾ ਸਾਹਿਬ ਪਹਿਲਾਂ ਕਹਿੰਦੇ ਆ ਵੀ ਇਹ ਕਿਸੇ ਸੀਰੀਜ਼ ਦਾ ਹਿੱਸਾ ਸੀ, ਕਿਸੇ ਕਿਤਾਬ ਦਾ ਹਿੱਸਾ ਸੀ, ਫਿਰ ਉਹ ਆ ਗਿਆ, ਉਹਨਾਂ ਨੇ ਕੋਈ ਬਣਾਏ। ਪਹਿਲਾਂ ਇਹ ਕੋਈ ਨਹੀਂ ਚੱਲਿਆ। ਫਿਰ ਕਿਧਰੇ ਉਹ ਕਹਿੰਦੇ ਆ ਵੀ ਕੋਈ ਐਕਟਰ ਸੀ, ਮਸ਼ਹੂਰ ਮਾਡਲ ਸੀਗੀ, ਵੀ ਉਹਨਾਂ ਨੇ ਕੋਈ ਉਹ ਇੱਕ ਤੇ ਮਾਡਲ ਦੇ ਕੀ ਰਿੰਗ 'ਚ ਆਈ, ਤੇ ਉਹਦੇ ਮਾਡਲ ਦਾ ਤਾਂ ਹੁਣ ਮੈਨੂੰ ਨਾਮ ਨਹੀਂ ਯਾਦ ਹੈ, ਲੇਕਿਨ ਇੱਕ ਨਾ ਫੁੱਟਬਾਲ ਦੇ ਇੰਗਲੈਂਡ ਦੇ ਪਲੇਅਰ ਹੈਗੇ ਡੇਵਿਡ ਬੈਕਹਮ, ਉਹਨਾਂ ਦਾ ਮੈਨੂੰ ਹੈ ਪਤਾ। ਉਹ ਬੜੇ ਯਾਨੀ ਕਿ ਇੰਗਲੈਂਡ ਦਾ ਨਾ ਅਗਰ 30-40 ਸਾਲਾਂ 'ਚ ਰੋਨੀ, ਉਸ ਤੋਂ ਬਾਅਦ ਰੋਨੀ ਤੇ ਇਕੱਠੇ ਵੀ ਖੇਲਦੇ ਰਹੇ, ਲੇਕਿਨ ਬੈਕਹਮ ਜਿਤਨਾ ਹੀਰੋ ਰਿਹਾ ਵਾ ਨਾ ਇੰਗਲਿਸ਼ ਫੁੱਟਬਾਲ 'ਚ, ਇੰਨਾ ਕੋਈ ਨਹੀਂ ਰਿਹਾ ਹੈ ਪਿਛਲੇ, ਯਾਨੀ ਕਿ ਮੇਰੇ ਖਿਆਲ 'ਚ ਸੰਨ 80 ਤੋਂ ਬਾਅਦ ਜਿਹੜਾ ਨਾ 40-45 ਸਾਲਾਂ 'ਚ ਉਹ ਸਭ ਤੋਂ ਵੱਡਾ ਜਿਹੜਾ ਨਾ ਹੀਰੋ। ਉਹਨੇ ਜਦੋਂ ਫਿਰ ਇੱਕ ਉਹ ਕੀ ਰਿੰਗ 'ਚ ਪਾਈ ਨਾ, ਤੇ ਉਹ ਫਿਰ ਬਹੁਤ ਸਾਰੇ ਲੋਕ ਨੇ ਨਾਲੇ ਦੱਸਾਂ ਕਿ ਸਾਡੇ ਹੈ ਲੋਕਾਂ ਦਾ ਜਿਹੜੀ ਵੱਡੀ ਪਰਸਨੈਲਿਟੀ ਕੋਈ ਚੀਜ਼ ਕਰ ਲੈਂਦੀ ਨਾ, ਬਾਲ ਹੁਣ ਬੈਕਹਮ ਜਿਹੜਾ ਨਾ ਉਹ ਬੜੇ ਸਟਾਈਲ, ਉਹਦੇ ਬਾਲਾਂ ਦੇ ਬੜੇ ਸਟਾਈਲ ਸੀ ਹੈ, ਉਹਦੇ ਕਰਕੇ ਉਹਦੇ ਬਾਲਾਂ ਦਾ ਬੜਾ ਸਟਾਈਲ ਜਿਹੜਾ ਵਾ ਨਾ ਚੱਲਦਾ ਸੀ। ਤੇ ਉਹ ਹੁਣ ਇਹ ਕਈ ਬੰਦੇ ਹੁੰਦੇ ਨੇ ਟਰੈਂਡ ਦਿੰਦੇ ਆ, ਹੈ ਟਰੈਂਡ ਸੈੱਟਰ ਹੁੰਦੇ ਆ। ਟਰੈਂਡ ਤੇ ਵੀ ਮੈਂ ਗੱਲ ਕਰੂੰਗਾ ਬਾਅਦ 'ਚ। ਤੇ ਉਹਨਾਂ ਨੇ ਨਾ ਮੁਖਤਲਿਫ ਕਿਸਮ ਦੀਆਂ ਨਾ ਸਕੀਮਾਂ ਉਹਨਾਂ ਨੇ ਕਿਹਾ ਜੀ ਇਹ ਨਾ ਬਲਾਈਂਡ ਬਾਕਸ ਵਾਲੇ ਹਿਸਾਬ 'ਚ ਵੀ ਹੈ ਜੀ, 7ਵੇਂ ਬਾਕਸ ਚੋਂ ਕੋਈ ਸ਼ੈ ਜਿਹੜੀ ਹੈ ਨਾ ਐਸੀ ਨਿਕਲੇਗੀ 72ਵੇਂ ਚੋਂ, ਹਾਂ ਵੀ ਉਹ ਕੋਈ ਅਲੱਗ ਹੀ ਹੋਏਗੀ। ਇਹਦੇ 'ਚ ਕੋਈ ਹੈ ਨਾ 300 ਦੇ ਨੇੜੇ ਡਿਜ਼ਾਈਨ ਹੈਗੇ ਆ, ਹੈ ਕੋਈ ਛੋਟਾ ਕੋਈ ਵੱਡਾ, ਕੀਮਤ ਵੀ $15 ਤੋਂ ਲੈ ਕੇ ਨਾ ਉਹ ਕੁਝ, ਬਲਕਿ ਈਵਨ ਕਿ $1,70,000 ਤੱਕ ਵੀ ਜਿਹੜਾ ਵਾ ਨਾ ਵਿਕੀਆਂ ਵਾ, ਫਿਰ ਆਊਟ ਆਫ ਸਟਾਕ ਹੋਏ। ਸਾਡੇ ਨਾਲ ਐਵੇਂ ਲੋਕੀ ਅਸਲ 'ਚ ਦੱਸਾਂ ਕਿਆ ਵਾ, ਜਦੋਂ ਕੋਈ ਸ਼ੈ ਬਲੈਕ ਜੇ ਹੋਣਾ ਉਹਦੀ ਕੀਮਤ ਫਿਰ ਵੱਧ ਜਾਂਦੀ। ਉਹਨਾਂ ਨੇ ਨਾ ਇਹਨੂੰ ਬੜੀ ਅੱਛੀ ਹਿਕਮਤ ਅਮਲੀ ਨਾਲ ਨਾ ਇਹਦੀ ਮਾਰਕੀਟਿੰਗ ਕੀਤੀ। ਇੱਕ ਇਹ ਵੀ ਪੋਸੀਬਲ ਆ ਕਿ ਇਹ ਉਹਨਾਂ ਨੂੰ ਬੈਕਹਮ ਨੂੰ ਜਾਂ ਜਿਹੜੀ ਬੀਬੀ ਹੈ ਸੀ ਨਾ ਗੁਲੂਕਾਰਾ ਕੇ ਉਹ ਪੈਸੇ ਦਿੱਤੇ ਹੋਣ, ਕਹਿੰਦੇ ਆ ਵੀ ਪਰ ਦਿੱਤੇ ਨਹੀਂ, ਵੀ ਹੋਇਆ ਕੁਦਰਤੀ ਆ, ਲੇਕਿਨ ਪਿੱਛੇ ਬਿਹਾਈਂਡ ਦਾ ਸੀਨ ਕੁਝ ਵੀ ਹੋ ਸਕਦਾ ਜੀ, ਮੁਮਕਿਨਾਤ 'ਚ ਹੈ। ਹਾਂ ਇਹ ਬਲਕਿ ਕਾਮਯਾਬ ਮਾਰਕੀਟਿੰਗ ਹੈ ਨਾ ਜਿਹੜੀ ਇਹਦਾ ਹੈ। ਅੱਛਾ ਤੁਸੀਂ ਦੇਖ ਲਓ ਕਿ ਉਹ ਸਾਡੇ ਲੋਕਾਂ ਨੇ ਕਿਆ ਕੀਤਾ ਵਾ, ਸਾਡੇ ਕਲਚਰ 'ਚ ਇਹ ਉਹ ਇਸ ਤਰ੍ਹਾਂ ਦੇ ਨਹੀਂ, ਸਾਡੇ ਨਾ ਹੁਣ ਯਾਨੀ ਕਿ ਬਹੁਤ ਸੰਜੀਦਾ ਕਿਸਮ ਦੇ ਬੰਦੇ ਕੰਮ ਕਰਨ ਵਾਲੇ, ਉਹਨਾਂ ਨੇ ਵੀ ਕੀਤੀ ਵਲਾਗ, ਲੇਕਿਨ ਉਹਨਾਂ ਨੇ ਹੋਰ ਤਰੀਕੇ ਨਾਲ, ਉਹਨਾਂ ਨੇ ਨਾ ਇਹ ਆਗਹੀ ਦੇ ਹਿਸਾਬ ਨਾਲ ਕੀਤਾ ਵਾ। ਡਾਕਟਰ ਜਵੇਦ ਇਕਬਾਲ, ਮੈਂ ਬੜਾ ਫੈਨ ਆ ਉਹਨਾਂ ਦਾ, ਜਿਹੜੇ ਪਾਕਿਸਤਾਨ 'ਚ 8-10 ਅੱਛੇ ਵਲਾਗਰ ਹਨ, ਜਿਨ੍ਹਾਂ 'ਚ ਇੱਕ ਡਾਕਟਰ ਜਵੇਦ ਇਕਬਾਲ ਸਾਹਿਬ, ਮੈਂ ਆਪ ਬੜਾ ਫੈਨ, ਬਹੁਤ ਫੈਨ। ਤੇ ਉਹਨਾਂ ਨੇ ਕੀਤਾ, ਉਹਨਾਂ ਨੇ ਦੱਸਿਆ ਵੀ ਇਹ ਚੀਜ਼ਾਂ ਆ। ਤੇ ਲੇਕਿਨ ਹੁਣ ਬਹੁਤ ਸਾਰੇ ਲੋਕਾਂ ਨੇ ਆਪਣੇ, ਜਿਸ ਤਰ੍ਹਾਂ ਇੱਕ ਬੜੇ ਮਸ਼ਹੂਰ ਜਿਹੇ ਬੰਦੇ ਆਏ ਆ, ਹੁਣ ਨਾ ਕਿਹਾ ਜਾਏ ਜਿਹੜਾ ਵਾ ਨਾ, ਉਹਨਾਂ ਨੇ ਜਨਾਬ ਉਹਦੇ ਤੇ ਜੀ ਸਾੜਨ ਦਾ ਉਹਨਾਂ ਆਪਣਾ 100 ਡਰਾਮਾ ਜਿਹਾ, ਯਾਨੀ ਕਿ ਇੱਕ ਦੋ ਨਾਮ ਕਿਉਂ ਨਹੀਂ ਲੈਣਾ, ਡੱਕੀ ਭਾਈ ਹੈਗੇ ਆ ਜੀ ਸਾਡੇ ਪਾਕਿਸਤਾਨ ਦੇ ਬੜੇ ਮਸ਼ਹੂਰ ਯੂਟਿਊਬਰ ਆ, ਉਹਨਾਂ ਨੇ ਉਹ ਸਾੜੀ ਜੀ ਵੀਡੀਓ ਦੇ ਵਿੱਚ ਉੱਤੇ ਸਾਰਾ ਕੁਝ ਦਿਖਾਇਆ, ਬੜਾ ਕੁਝ ਕਰਿਆ, ਡਰਾਮਾਬਾਜ਼ੀ ਕੀਤੀ, 3 ਮਿਲੀਅਨ ਜਿਹੜਾ ਚੱਲ ਗਈ। ਹਾਂਜੀ, ਆਖਰ ਦੇ ਉੱਤੇ ਇਹ ਗੱਲ ਕੀਤੀ ਵੀ ਇਹਦੇ ਵਿੱਚ ਕੋਈ ਨਾ ਕੋਈ ਸ਼ੈਤਾਨੀ ਤਾਕਤਾਂ ਇਹੋ ਜਿਹੀਆਂ ਮੌਜੂਦ। ਇਹ ਦੇਖੋ ਨਾ ਵੀ ਇੰਨੀ ਆਡੀਅנס ਉਹਨਾਂ ਨੂੰ ਦੇਖਣ ਵਾਲੀ ਆ, 30-34 ਲੱਖ ਬੰਦੇ ਨੇ ਉਹ ਵੀਡੀਓ ਦੇਖੀ ਹੈਗੀ ਆ, ਤੇ ਉਹ ਕੀ ਇਹਦੇ ਤੋਂ ਅੰਦਾਜ਼ਾ ਲਾਣਗੇ ਤੇ ਉਹ ਕੀ ਕਹਿਣਗੇ। ਔਰ ਦੇਖਣ ਵਾਲੇ ਵੀ ਇਹਨਾਂ ਨੂੰ ਸਾਡੀ ਫੈਮਲੀਆਂ ਹੈਗੀਆਂ, ਸਾਡੇ ਘਰ ਦੇ ਵਿੱਚ ਬੱਚੇ ਦੇਖਦੇ ਹੈਗੇ ਇਹਨਾਂ ਨੂੰ, ਤੇ ਉਹਨਾਂ ਨੇ ਯਾਨੀ ਕਿ ਬੜਾ ਅਫਸੋਸ ਹੋਇਆ ਉਹਨਾਂ ਦੀ ਮੈਨੂੰ ਇਹ ਵੀਡੀਓ ਦੇਖ ਕੇ। ਅੱਛਾ ਨਾ, ਮੈਂ ਤਾਂ ਇਸ ਮੌਜੂ ਤੇ ਨਾ ਪਹਿਲੇ ਜਦੋਂ ਹਾਲੇ ਕਿ 15-20 ਦਿਨ ਮੈਂ ਗੱਲ ਨਹੀਂ ਕਰਨਾ ਚਾਹੁੰਦਾ ਸੀ, ਹੈ ਆ ਜਿਹੜੀਆਂ ਮੈਂ 2-4 ਵੀਡੀਓ ਦੇਖੀਆਂ ਨਾ, ਕਿ ਇੱਕ ਹੋਰ ਹੈ ਬੱਚਿਆਂ ਜਿਹਾਂ ਦਾ ਚੈਨਲ, ਉਹਦੇ ਤੇ ਜੀ ਇਸ ਤਰ੍ਹਾਂ ਗੁੜੀਆ ਆ ਗਈ, ਉਹ ਜੀ ਉਹ ਬੱਚੀ ਚ ਆ ਗਈ ਰੂਹ ਤੇ ਇਹ ਉਹ ਇਸ ਤਰ੍ਹਾਂ। ਮੈਂ ਕਿਹਾ ਨਹੀਂ ਯਾਰ, ਇਹ ਤਾਂ ਜਿਹੜਾ ਬੜਾ ਗਲਤ ਕੰਮ ਹੋ ਰਿਹਾ ਵਾ, ਇੱਥੇ ਛੋਟੇ ਜਿਹੇ ਬੱਚੇ ਆ ਉਹ ਡਰਨੇ ਸ਼ੁਰੂ ਹੋ ਜਾਣਗੇ, ਹੈ ਇੱਕ ਤਾਂ ਹੈ ਨਾ ਕਿ ਚਲੋ ਜੀ ਇੱਕ ਅਮੀਰ ਤਬਕੇ ਦਾ ਇੱਕ ਖੇਡ ਆ, ਉਹਨਾਂ ਨੂੰ ਹੁੰਦਾ ਕਿ ਚੀਜ਼ਾਂ ਅਸੀਂ ਉਹ ਸੱਪ ਵੀ ਲਿਆ ਕੇ ਰੱਖਣ, ਉਹ ਨਿਓਲੇ ਵੀ ਲਿਆ ਕੇ ਰੱਖਣ, ਸਾਨੂੰ ਉਹਦੇ ਤੋਂ ਕੋਈ ਇਤਰਾਜ਼ ਨਹੀਂ ਹੈ। ਲੇਕਿਨ ਆਮ ਜਿਹਾ ਤਬਕਾ ਜਿਹੜਾ ਸਾਡਾ ਹੈ ਨਾ ਦਰਮਿਆਨਾ ਤਬਕਾ, ਉਹਦੇ 'ਚ ਇਸ ਤਰ੍ਹਾਂ ਯਾਨੀ ਕਿ ਨਿਆਣਿਆਂ ਨੂੰ ਡਰਾਉਣਾ ਤੇ ਇਹ ਚੀਜ਼ਾਂ ਦਾ ਕਰਨਾ, ਇਹ ਬਹੁਤ ਖੌਫਨਾਕ ਜਿਹਾ ਹੈ।
ਇਸ ਕਰਕੇ ਨਾ ਫਿਰ ਤੁਸੀਂ ਕਹਿ ਰਹੇ ਸੀ ਵੀ ਕਰੀਏ, ਮੈਂ ਕਹਿੰਦੀ ਇਹਦੇ ਤੇ ਹੁਣ ਨਾ ਨਹੀਂ ਰਾਣਾ ਸਾਹਿਬ ਬਣਦੀ ਆ ਅਸਲ ਦੇ ਗੱਲ। ਵਿੱਚ ਇਹਦੇ ਉੱਤੇ ਇਹ ਵੀਡੀਓ ਬਹੁਤ ਜ਼ਰੂਰੀ ਆ। ਇਹ ਨਹੀਂ ਹੈ ਕਿ ਇਹ ਕੋਈ ਆਪਾਂ ਕੋਈ ਮਾੜਾ ਕੰਮ ਕਰਦੇ ਆ। ਅਸਲ ਦੇ ਵਿੱਚ ਮੈਂ ਇੱਕ ਹੋਰ ਗੱਲ ਨੂੰ ਕਲੀਅਰ ਕਰਨਾ ਚਾਹੂੰਗਾ। ਤੁਸੀਂ ਕਿਹਾ ਪਜ਼ੂਜ਼ੋ ਦੀ ਗੱਲ ਕੀਤੀ, ਰਾਣਾ ਸਾਹਿਬ ਕਿਹਾ ਜਾਂਦਾ ਆ ਵੀ ਇੱਕ ਸਿਮਸਨ ਇੱਕ ਕਾਰਟੂਨ ਸੀਰੀਜ਼ ਹੈਗੀ ਆ। ਉਸ ਕਾਰਟੂਨ ਸੀਰੀਜ਼ ਦੇ ਵਿੱਚ ਕਹਿੰਦੇ ਆ ਕਿ ਪ੍ਰੈਡਿਕਸ਼ਨ ਵਗੈਰਾ ਕੀਤੀਆਂ ਬਹੁਤ ਸਾਰੀਆਂ, ਜਿੱਦਾਂ ਕਿ ਡੋਨਲਡ ਟਰੰਪ ਦਾ ਸਦਰ ਬਣਨੇ ਵਾਲੀ ਹੋ ਗਈ, ਕੋਈ ਇੰਡੀਆ ਦੇ ਇੱਕ ਬਾਰੇ ਸੀ, ਤੇ ਆ ਦੂਸਰਾ ਆਪਣਾ ਇਹਦੇ ਤੇ ਕਰੋਨਾ ਦੇ ਬਾਰੇ ਸੀਗੀ, ਵੀ ਉਹ ਸਾਰੀਆਂ ਸੱਚ ਹੋਈਆਂ। ਇਹਨੂੰ ਇਹਦੇ ਨਾਲ ਲਿੰਕ ਲੋਕ ਕਿਉਂ ਕਰਦੇ ਆ ਯਾਰ? ਇਹ ਦੱਸਾਂ ਕਿ ਇਹ ਤਾਂ ਐਵੇਂ ਕੰਮ ਖਾਣਾ, ਯਾਨੀ ਕਿ ਜਿਹੜੀ ਚੀਜ਼ਾਂ ਦੀ ਕਹਿੰਦੇ, ਜਿਹੜਾ ਫਿਕਸ਼ਨ ਰਾਈਟਰ ਹੁੰਦਾ ਨਾ, ਉਹ ਸਾਇੰਸਦਾਨ ਤੋਂ ਨਾ 100-200 ਸਾਲ ਅੱਗੇ ਚੱਲ ਰਿਹਾ ਹੁੰਦਾ ਵਾ। ਜਿਹੜੀ ਚੀਜ਼ ਸਾਇੰਸਦਾਨ ਨੇ ਬਾਅਦ ਚ ਬਣਾਉਣੀ ਹੈ ਨਾ, ਉਹਨੇ ਜ਼ਿਹਨੀ ਤੌਰ ਤੇ ਨਾ, ਕਿਉਂਕਿ ਸਾਇੰਸਦਾਨ ਨੇ ਉਹਦੇ ਪਲੱਸ ਨੈਗੇਟਿਵ ਪੋਸੀਬਲ ਹੋ ਸਕਦਾ ਜਾਂ ਨਹੀਂ ਹੋ ਸਕਦਾ, ਉਹਨੇ ਯਾਨੀ ਕਿ ਨਾ ਉਹ ਇਹ ਦੇਖ ਕੇ ਕਰਨਾ ਹੁੰਦਾ ਕੰਮ। ਜਿਹੜਾ ਹੁੰਦਾ ਨਾ ਫਿਕਸ਼ਨ ਰਾਈਟਰ, ਉਹਦੇ ਖਿਆਲ 'ਚ ਇਹ ਚੀਜ਼ ਮੁਮਕਿਨ ਹੋਵੇ ਜਾਂ ਨਾ ਹੋਵੇ, ਉਹਨੇ ਆਪਣਾ ਕਰੈਕਟਰ ਪਾ ਦੇਣਾ ਹੁੰਦਾ ਵਾ। ਮੇਰੇ ਕੋਲ ਇੱਕ ਕਿਤਾਬ ਹੈ ਸੀ 1900 ਕੁਛ ਦੀ ਸੀ, ਸਾਇੰਸ ਫਿਕਸ਼ਨ ਤੇ ਉਹਦੇ ਮੁਖਤਲਿਫ ਕਿਸਮ ਦੀਆਂ ਸਟੋਰੀਆਂ ਜਿਹੜਾ ਵਾ ਨਾ, ਉਹਦੇ 'ਚ ਯਾਨੀ ਕਿ ਉਸ ਦਾ ਉਹ ਉਦੋਂ ਮਰੀਖ ਤੇ, ਯਾਨੀ ਕਿ ਜਦੋਂ ਇਹ ਬਣੇ ਨਹੀਂ ਸੀ ਨਾ, ਯਾਨੀ ਕਿ ਮਰੀਖ ਤੇ ਪਹੁੰਚੀ ਹੋਈ ਸੀ, ਏਲੀਅਨ ਸੀ, ਸਭ ਕੁਝ, ਯਾਨੀ ਕਿ ਜਿਹੜਾ ਇਹ ਤੁਸੀਂ ਦੇਖੋ ਸਾਡੇ ਪਤਾ ਨਹੀਂ ਕਿੰਨੇ 100 ਸਾਲ ਪਹਿਲੇ ਅਲਾਦੀਨ ਵਾਲਾ ਕਰੈਕਟਰ ਆ, ਉਹਦਾ ਕਲੀਨ ਉੱਡਦਾ ਵਾ, ਜਹਾਜ਼ ਹੁਣ ਉੱਡਣ ਲੱਗਿਆ, ਉਹਦਾ ਕਲੀਨ ਬਗੈਰ ਫਿਰ ਡਿਜੀਟਲ ਤੋਂ ਸਾਰੇ। ਫਿਰ ਬਲਕਿ ਡਾਈਜੈਸਟਾਂ 'ਚ 40-50 ਸਾਲ ਪਹਿਲੇ ਇਸ ਤਰ੍ਹਾਂ ਦੀ ਗੱਡੀਆਂ ਹੈ ਸੀ ਕਰੈਕਟਰਾਂ, ਜਿਹੜੀਆਂ ਨਾ ਉਹ ਪਾਣੀ ਤੇ ਵੀ ਚੱਲਦੀਆਂ ਸੀ, ਜਿਹੜੀਆਂ ਕਿ ਹਵਾ 'ਚ ਵੀ ਉੱਡਦੀਆਂ ਸੀ, ਜਿਹੜੀਆਂ ਹੁਣ ਦੇਖ ਲਓ ਕਿ ਜਿਸ ਤਰ੍ਹਾਂ ਦੇ ਯਾਨੀ ਕਿ ਇਸ ਤਰ੍ਹਾਂ ਦੀ ਆ ਰਹੀਆਂ ਵਾ ਚੀਜ਼ਾਂ, ਵੀ ਜਿਹੜੀਆਂ ਸੜਕ ਤੇ ਵੀ ਚੱਲਦੀਆਂ ਵਾ, ਜਿਹੜੀਆਂ ਪਾਣੀ ਤੇ ਵੀ ਚੱਲਦੀਆਂ ਵਾ, ਹਵਾ 'ਚ ਵੀ ਚੱਲਦੀਆਂ ਵਾ। ਇਹ ਯਾਨੀ ਕਿ ਲੋਕਾਂ ਨੇ ਨਾ ਅਸਲ 'ਚ ਇੱਕ, ਜੇ ਮੇਰੀ ਗੱਲ ਸੁਣੋ, ਜਿਹੜਾ ਟ੍ਰੈਂਡ ਤੇ ਫੈਸ਼ਨ ਹੁੰਦਾ ਨਾ, ਇਹ ਬੜਾ ਵਕਤੀ ਹੁੰਦਾ ਵਾ, ਤੇ ਇਹਦੇ ਤੋਂ ਬਹੁਤ ਸਾਰੇ ਸਾਡੇ ਜ਼ਿਆਦਾਤਰ ਅਕਸਰੀਅਤ ਲੋਕ ਜਿਹੜੇ ਹੁੰਦੇ ਨੇ, ਇਹ ਰੀਸ ਕਰਨ ਵਾਲੇ ਹੁੰਦੇ। ਭੇਡਾਂ ਨਹੀਂ ਹੁੰਦੀਆਂ, ਭੇਡ ਚਾਲ ਕਿਉਂ ਕਹਿੰਦੇ ਆ? ਵੀ ਇੱਕ ਭੇਡ ਖੂਹ 'ਚ ਡਿੱਗ ਜੇ ਨਾ, 100 ਭੇਡ ਹੋਵੇ, ਕੋਈ ਦੇਖਦੀ ਨਹੀਂ ਵੀ ਇਹ ਖੂਹ ਆ, ਉਹ ਸਾਰੀਆਂ ਇੱਕ ਇੱਕ ਕਰਕੇ ਨਾ ਖੂਹ 'ਚ ਡਿੱਗ ਜਾਂਦੀਆਂ। ਇਸੇ ਕਰਕੇ ਕਿਹਾ ਜਾਂਦਾ ਕਿ ਇਹ ਭੇਡ ਚਾਲ ਆ ਜਿਹੜਾ ਵਾ ਇਹਨਾਂ ਦਾ, ਕਿਉਂਕਿ ਉਹਨਾਂ ਨੂੰ ਦੇਖਣਾ ਕੋਈ ਨਹੀਂ ਹੁੰਦਾ। ਤੇ ਸਾਡੇ ਬੰਦੇ ਵੀ ਨਾ, ਕੋਈ ਮੈਂ ਕਹਿੰਦਾ ਕਿ 98% ਲੋਕ ਜਿਹੜੇ ਆ ਨਾ ਭੇਡ ਚਾਲ ਵਾਲੇ ਹੁੰਦੇ ਆ। ਇਹਨਾਂ ਨੇ ਕੋਈ ਅਕਲੀ ਤੌਰ ਤੇ ਉਹ ਕੋਈ ਨਹੀਂ ਸੋਚ ਵਿਚਾਰ ਨਹੀਂ ਹੁੰਦਾ, ਬਸ ਇੱਕ ਐਵੇਂ ਚੀਜ਼ ਛੁਰੀ ਕਿਸੇ ਨੇ ਛੱਡ ਦਿੱਤੀ ਤੇ ਬਸ ਉਹਨੂੰ ਅੱਗੇ ਤੋਂ ਅੱਗੇ। ਔਰ ਖਾਸ ਤੌਰ ਤੇ ਆ ਜਿਹੜਾ ਸੋਸ਼ਲ ਮੀਡੀਆ, ਪਹਿਲਾਂ ਇਹ ਹੁੰਦਾ ਸੀ ਕਿ ਕੋਈ ਕੁਛ ਵਿੱਚ ਬੰਦੇ ਹੁੰਦੇ ਸੀ ਇਸ ਤਰ੍ਹਾਂ ਦੇ, ਉਹਨਾਂ ਨੂੰ ਅੱਗੇ ਗੱਲ ਫੈਲਾਉਣ ਦਾ ਸ਼ੌਕ ਹੁੰਦਾ ਸੀ। ਹੁਣ ਸਾਡੇ ਸੋਸ਼ਲ ਮੀਡੀਆ 'ਚ ਇੰਨੀ ਜਲਦੀ, ਯਾਨੀ ਕਿ ਜਿਹੜਾ ਨਾ, ਪਹਿਲੇ ਕਿਸੇ ਜਗ੍ਹਾ ਤੇ ਕੋਈ ਟ੍ਰੈਂਡ ਜਾਂ ਫੈਸ਼ਨ ਆਉਂਦਾ ਸੀ, ਉਹਨੂੰ ਬੜਾ ਅਰਸਾ ਲੱਗਦਾ ਸੀ ਫੈਲਣ 'ਚ, ਪਹੁੰਚਣ ਲੱਗੇ। ਹੁਣ ਅਗਰ ਇੱਕ ਪਿੰਡ 'ਚ ਇੱਕ ਟ੍ਰੈਂਡ ਹੋ ਜਾਏ ਨਾ, ਤੇ ਉਹ 10 ਮਿੰਟਾਂ 'ਚ ਸਾਰੀ ਦੁਨੀਆ 'ਚ ਯਾਨੀ ਕਿ ਜਿਹੜਾ ਵਾ ਨਾ, ਉਹ ਟ੍ਰੈਂਡ ਉਹ ਚੱਲ ਪੈਂਦਾ। ਉਹਦੇ ਕਰਕੇ ਅੱਗੇ ਤੋਂ ਅੱਗੇ ਸ਼ੇਅਰਿੰਗ ਵਾਲਾ ਜਿਹੜਾ ਵਾ ਨਾ ਚੱਲਦਾ ਵਾ ਸਿਲਸਿਲਾ। ਤੇ ਇਹ ਇਸ ਤਰ੍ਹਾਂ ਹੀ ਯਾਨੀ ਕਿ ਸਾਡੇ ਲੋਕਾਂ ਨੇ ਨਾ ਟ੍ਰੈਂਡ ਨੂੰ ਫਾਲੋ ਕਰਦੇ ਆ, ਫੈਸ਼ਨ ਨੂੰ ਫਾਲੋ ਕਰਦੇ, ਉਹਦੇ 'ਚ ਹੋਵੇ ਜਾਂ ਕੋਈ ਚੀਜ਼ ਨਾ ਹੋਵੇ। ਇਹ ਇਸ ਤਰ੍ਹਾਂ ਦੀ ਯਾਨੀ ਕਿ ਜਿਹੜੀਆਂ ਨਾ ਹੈ ਆ। ਮਤਲਬ ਇਹ ਆ ਵੀ ਪ੍ਰੈਡਿਕਸ਼ਨ ਤਾਂ ਉਹੀ ਹੋਈ ਵੀ ਜਿੱਦਾਂ ਇੱਕ ਬੰਦਾ ਟੁਰਿਆ ਜਾ ਰਿਹਾ, ਅੱਗੇ ਦੋ ਰਾਹ ਆ ਜਾਣ, ਤੇ ਮੈਂ ਤੁਹਾਨੂੰ ਇੱਥੇ ਬੈਠਿਆ ਕਹਾਂ ਵੀ ਇਹਨੇ ਇੱਧਰ ਨੂੰ ਮੁੜ ਜਾਣਾ, ਤੇ ਉਹ ਕੁਦਰਤੀ ਉੱਧਰ ਨੂੰ ਮੁੜ ਜੇ, ਤੇ ਮੈਂ ਇਹਦਾ ਮਤਲਬ ਵੀ ਇਹ ਹੋ ਗਿਆ ਵੀ ਉਹਦੇ 'ਚ ਮੈਚ ਆ ਇੰਗਲੈਂਡ ਤੇ ਆਸਟ੍ਰੇਲੀਆ ਦਾ, ਮੈਂ ਕਹਿੰਦਾ ਕਿ ਇੰਗਲੈਂਡ ਜਿੱਤੇਗਾ, ਤੂੰ ਉਹ ਅਗਲੇ ਪਾਸੇ ਕੋਈ ਬੰਦਾ ਬੈਠਾ ਹੋਵੇ ਆਸਟ੍ਰੇਲੀਆ ਜਿੱਤੇਗਾ। ਹੁਣ ਜਿਹੜਾ ਮੈਨੂੰ ਮਿਲਿਆ ਵਾ, ਉਹਨੇ ਜੇ ਇੰਗਲੈਂਡ ਜਿੱਤ ਗਿਆ, ਉਹਨੇ ਕਹਿਣਾ ਕਿ ਉਹ ਬੰਦਾ ਸੱਚਾ ਵਾ, ਜਿਹਨੇ ਆਸਟ੍ਰੇਲੀਆ ਕਿਹਾ ਵਾ। ਅਰੇ ਇਹ ਧੰਦਾ ਵੀ ਕਰਦੇ ਰਹੇ ਆ ਕੁਛ ਇੱਥੇ ਨਾ ਬੰਦੇ, ਵੀ ਉਹਨਾਂ ਨੇ ਕਿਹਾ ਕਿ ਬੇਟਾ ਹੋਏਗਾ ਕਿ ਬੇਟੀ ਹੋਏਗੀ, ਇੱਕ ਬੰਦੇ ਨੇ ਕਹਿ ਦਿੱਤਾ ਅੱਗੇ ਬੀਵੀ ਆ, ਬੇਟੀ ਭਾਈ ਆ, ਉਹਨੇ ਉਹਦੇ ਉਲਟ ਕਹਿ ਦਿੱਤਾ ਹੈ, ਦੋਨਾਂ ਚ ਇੱਕ ਦਾ ਮਾਂ ਮਰੇ ਪਿਓ ਮਰੇ, ਹਲਵਾ ਤਾਂ ਪੱਕਾ ਹੋ ਗਿਆ। ਸਹੀ ਗੱਲ ਹੈ। ਇਹ ਚੀਜ਼ਾਂ ਇਸ ਤਰ੍ਹਾਂ ਇੱਥੇ ਸਾਡੇ ਨਾ ਪ੍ਰੈਡਿਕਸ਼ਨ ਵਾਲੇ ਹਿਸਾਬ 'ਚ ਹੁਣ ਉਹਦੇ 'ਚ ਇੰਨੀਆਂ ਹੈ ਆ। ਅਗਰ ਉਹਦੇ 'ਚ ਕੋਈ 3000 ਗੱਲਾਂ ਹੋਈਆਂ, 3000 ਗੱਲਾਂ 'ਚੋਂ ਅਗਰ 200 ਗੱਲਾਂ ਠੀਕ ਵੀ ਹੋ ਗਈਆਂ। ਉਹ 35 ਸਾਲ ਹੋ ਗਏ ਸਿੰਪਸਨ ਜਿਹੜਾ ਕਾਰਟੂਨ ਸੀਰੀਜ਼ ਹੈ ਨਾ, 1999 ਤੋਂ ਚੱਲ ਰਿਹਾ, ਤੇ 35 ਸਾਲ ਹੋ ਗਏ। ਫਿਰ 35 ਸਾਲਾਂ ਦੇ ਵਿੱਚ ਝੂਠ ਵੀ ਤਾਂ ਕਿੰਨਾ ਹੋਇਆ, ਜੇ ਸੱਚ ਇੱਕ ਦੋ ਹੋ ਗਈਆਂ। ਤੇ ਉਹ ਨਾਲੇ ਸਾਡਾ ਤਾਂ ਈਮਾਨ ਆ ਜੀ ਐਜ਼ ਅ ਮੁਸਲਮ, ਕਿ ਮਾਲਕ ਅੱਲਾਹ ਪਾਕ ਤੋਂ ਸਿਵਾ ਕਿਸੇ ਬੰਦੇ ਕੋਲ ਜੀ ਗੈਬ ਦਾ ਇਲਮ ਕੋਈ ਨਹੀਂ ਹੈਗਾ। ਇਹ ਸਾਡੇ ਈਮਾਨ ਦਾ ਹਿੱਸਾ ਹੈ। ਅੱਛਾ ਰਾਣਾ ਸਾਹਿਬ, ਤੁਸੀਂ ਵੀ ਦੁਕਾਨਾਂ ਤੇ ਜਾਂਦੇ ਹੋਣੇ ਆ ਬਚਪਨ ਦੇ ਵਿੱਚ ਵੀ। ਮੈਂ ਪਿਛੋਕੜ ਦੀ, ਤੁਹਾਡੇ ਪਿਛਲੇ ਪਹਿਰੇ ਦੀ ਗੱਲ ਕਰਦਾ, ਜਦੋਂ ਤੁਸੀਂ ਨਿਆਣੇ ਸੀਗੇ, ਮੈਂ ਵੀ, ਤੇ ਸਾਡੇ ਦੇਖਣ ਵਾਲੇ ਵੀ।
ਇੱਕ ਕਿਸਮਤ ਪੂੜੀ ਮੈਂ ਚੱਲਦੀ ਇਹੀ ਗੱਲ ਕਰਨ ਲੱਗਾ ਸੀ। ਵੀ ਕਿਸਮਤ ਪੂੜੀ ਚੱਲਦੀ ਹੁੰਦੀ ਸੀਗੀ ਵੀ ਉਹ ਜਨਾਬ ਜੀ ਉੱਥੇ ਜਾ ਕੇ ਖਲੋ ਜਾਣਾ, 5 ਪੈਸੇ ਜਾਂ 10 ਪੈਸੇ 4 ਅੰਨੇ 8 ਅੰਨੇ ਦੀ ਜਨਾਬ ਜੀ, ਤੇ ਉਹ ਦੁਕਾਨਦਾਰ ਕੋਲੋਂ ਲੈ ਲੈਣੀ। ਤੇ ਉਹਦੇ 'ਚ ਨਾ ਇੱਕ ਕੋਈ ਵੱਡੀ ਚੀਜ਼ ਜਿਹੜੀ ਆ ਨਾ ਉਹ ਟੰਗੀ ਹੋਈ ਹੁੰਦੀ ਸੀ, ਜਹਾਜ਼ ਲਾ ਲਓ ਤੁਸੀਂ, ਪਿਸਤੌਲ ਲਾ ਲਓ ਨਾ, ਉਹਦੇ ਉੱਤੇ ਨਜ਼ਰ ਉਹਦੇ ਤੇ ਹੋਣੀ ਵੀ ਯਾਰ ਇਹ ਨਿਕਲੂਗਾ ਨਾ ਤੇ ਫੇਰ ਗੱਲ ਬਣਨੀ। ਉਹਦੇ ਪਿੱਛੇ, ਉਸ ਜਹਾਜ਼ ਪਿੱਛੇ ਵੀ ਘਰੋਂ ਜਾ ਕੇ ਨਾ ਜੀ ਬਾਰ-ਬਾਰ ਪੈਸੇ ਕਿਸੇ ਨਾ ਕਿਸੇ ਤਰ੍ਹਾਂ। ਬਾਜ ਦਫਾ ਤਾਂ ਇਦਾਂ ਵੀ ਹੋਇਆ ਵੀ ਕੋਈ ਚੋਰੀ ਚਪੱਟ ਵੀ ਕਰਕੇ ਨਾ ਜੀ ਉਹ ਕਿਸਮਤ ਪੂੜੀ ਲੈਣ ਵਾਸਤੇ ਪਹੁੰਚ ਗਏ। ਇਹੀ ਹਾਲ ਇਹਦਾ ਆ, ਕਹਿੰਦੇ ਇਹ ਵੀ ਕਿਸਮਤ ਪੂੜੀ ਹੋਈ ਹੈ। ਇਹ ਬਿਲਕੁਲ ਨਾ, ਇਹਦੇ 'ਚ ਵੀ ਜਿਸ ਤਰ੍ਹਾਂ ਵੀ ਮਹਿੰਗੀ ਲੈ ਕੇ ਪਤਾ ਨਹੀਂ ਕੀ ਉਹ ਜਿਹੜੀ 72ਵੀਂ ਨਿਕਲ ਜੇ, ਪਤਾ ਨਹੀਂ ਕੀ ਬਣ ਜੇ। ਅੱਛਾ, ਕਿਸਮਤ ਪੂੜੀ ਤੋਂ ਯਾਦ ਆ, ਉਹਦੇ 'ਚ ਗੇਮ ਕਿਆ ਹੁੰਦੀ ਹੈ ਕਿ 100 ਪੁੜੀਆਂ ਨਾ, ਉਹਦੇ 'ਚ ਇੱਕ ਸ਼ੈ 10 ਰੁਪਈਏ ਵਾਲੀ ਹੁੰਦੀ ਆ, ਬਾਕੀ ਟੋਟਲ 20 ਰੁਪਈਆਂ ਦੀ ਸ਼ੈਵਾਂ ਹੁੰਦੀਆਂ ਵਾ। 80 ਯਾਨੀ ਕਿ 100 ਰੁਪਏ ਦੇ ਉਹਨਾਂ ਨੇ ਨਾ ਵੇਚਣੀ ਹੁੰਦੀ ਹੈ। ਉਹ ਹੁਣ ਹਰ ਬੰਦਾ ਇਹੀ ਸੋਚ ਰਿਹਾ ਹੁੰਦਾ ਕਿ ਯਾਰ ਮੈਂ ਰੁਪਈਆ ਲਾਵਾਂਗਾ, ਮੈਨੂੰ 10 ਆ ਜਾਣੇ ਆ 10 ਰੁਪਈਏ ਵਾਲੀ ਸ਼ੈ, ਤੇ ਉਹ ਫਿਰ ਰੁਪਈਆ ਆਪਣਾ ਜਿਹੜਾ ਉਹਨਾਂ ਦੇ ਪੈਂਦਾ ਵਾ। ਉਹਦੇ 'ਚ 80 ਰੁਪਈਏ, ਜਿਸ ਤਰ੍ਹਾਂ ਜੂਏ ਦੇ ਬਾਰੇ 'ਚ ਕਿਹਾ ਜਾਂਦਾ ਵੀ ਜੂਆ ਨਾ ਜਿੱਤਦਾ ਨਾ ਹਾਰਦਾ, ਜੂਆ ਖਿਡਾਣੇ ਵਾਲਾ ਜਿਹੜਾ ਨਾ ਉਹੀ ਜਿੱਤਦਾ ਹੈ। ਉਹ ਬਾਕੀ ਲੋਕੀ ਆਉਂਦੇ ਰਹਿੰਦੇ ਜਾਂਦੇ ਰਹਿੰਦੇ, ਉਹਨੇ ਜੂਆ ਖਿਡਾਣੇ ਵਾਲੇ ਨੂੰ ਫਾਇਦਾ ਹੁੰਦਾ। ਇਹਦੇ 'ਚ ਕਿਸਮਤ ਪੂੜੀ ਵਾਲੇ 'ਚ ਜਿਹੜਾ ਵਾ ਨਾ, ਇਹਦੇ 'ਚ ਵੀ ਉਹ ਜਿਹੜਾ ਪਿੱਛੇ ਵੇਚਣ ਵਾਲਾ ਹੁੰਦਾ ਨਾ, ਉਹਨੂੰ 80 ਰੁਪਈਏ ਵੱਜ ਜਾਂਦੇ ਆ, ਤੇ ਬਾਕੀ ਕੋਈ ਦੁਕਾਨਦਾਰ ਨੂੰ ਕੋਈ 10-20 ਯਾਨੀ ਕਿ ਕਮਿਸ਼ਨ ਦੇ ਵੱਜ ਜਾਂਦੇ। ਬਾਕੀ ਉਹ ਬੰਦੇ ਜਿਹੜੇ ਆ ਨਾ ਉਹ ਐਵੇਂ ਫਜ਼ੂਲ ਜੀ ਪੈਸੇ ਆਪਣੇ ਜਿਹੜੇ ਆ ਨਾ ਉਹ ਜ਼ਾਇਆ ਕਰਦੇ ਰਹਿੰਦੇ ਆ। ਔਰ ਉਹ ਕਿਸਮਤ ਪੂੜੀ ਨਾ ਹੁਣ ਵੀ ਬਹੁਤ ਸਾਰੀਆਂ ਸਕੀਮਾਂ 'ਚ, ਬਹੁਤ ਸਾਰੇ ਲੋਕਾਂ 'ਚ ਅੱਜ ਜਿਹੜੀ ਇੱਕ ਬੋਲੀ ਵਾਲੀ ਕਮੇਟੀ ਦੀ ਸ਼ਕਲ ਆ ਹੈ, ਹੋਰ ਬਹੁਤ ਸਾਰੀ ਚੀਜ਼ਾਂ 'ਚ ਜਿਹੜਾ ਵਾ ਨਾ ਲੋਕੀ ਹਲੇ ਵੀ ਜਿਹੜਾ ਵਾ ਨਾ ਉਹ ਲੁੱਟਦੇ ਹੈ। ਅੱਛਾ, ਜਿੱਦਾਂ ਰਾਣਾ ਸਾਹਿਬ ਤੁਸੀਂ ਗੱਲ ਕੀਤੀ ਆ ਵੀ ਸਾਡੇ ਇੱਥੇ ਵੀ ਇਹੋ ਜਿਹੀ ਸਕੀਮਾਂ ਬੜੀਆਂ ਚੱਲਦੀਆਂ ਹੈਗੀਆਂ, ਪਰ ਉਹ ਐਡੇ ਲੈਵਲ ਤੇ ਨਹੀਂ ਚੱਲਦੀਆਂ। ਇੱਥੇ ਤਾਂ ਬੜਾ ਵੱਡਾ ਆਈਡੀਆ ਕੰਮ ਕੀਤਾ ਹੈ ਜੀ, ਐਵੇਂ ਨਹੀਂ ਹੈ। ਨਹੀਂ ਵੀ ਤੁਸੀਂ ਇਹ ਦੇਖੋ ਵੀ ਸਾਡੇ ਇੱਥੇ ਇੱਕ ਬੰਦਾ 500 ਬੰਦਿਆਂ ਕੋਲੋਂ ਨਾ ਜੀ ਮਾਲ ਇਕੱਠਾ ਕਰ ਲੈਂਦਾ। ਆਪਣੇ ਇੱਥੇ ਦੀ ਗੱਲ ਕਰਦਾ, ਸਾਡੇ ਇੱਥੇ ਤਾਂ ਇਦਾਂ ਹੁੰਦਾ, ਤੇ ਉਹਨੇ ਵਿੱਚੋਂ ਨਾ ਜੀ ਇੱਕ ਅੱਧੀ ਮੋਟਰਸਾਈਕਲ ਦੇ ਦੇਣੀਆਂ, 2-4 ਸਾਈਕਲ ਤੇ 20-25 ਇਸਤਰੀਆਂ ਤੇ ਇਹ ਮਾਲ ਉਹਦੇ ਕੋਲ ਫਿਰ ਵਾਵਾ ਇਕੱਠਾ ਹੋ ਜਾਂਦਾ। ਇਹ ਜਿਹੜਾ ਪੌਪ ਮਾਰਟ ਦਾ ਮਾਲਕ ਆ, ਮਾਲ ਤਾਂ ਇਹਦੇ ਕੋਲ ਵੀ ਬਹੁਤ ਇਕੱਠਾ, ਇਹਦੇ ਕੋਲ ਤਾਂ ਢੇਰ ਲੱਗ ਗਏ ਹੈ। ਵੀ ਇਹ ਗੁੜੀਆ ਜਿਹੜੀ ਆ ਨਾ 3 ਇੰਚ ਵਾਲੀ $15 ਦੀ ਵੇਚਦੇ ਸੀ, ਤੇ ਜਿਹੜੀ 31 ਇੰਚ ਵਾਲੀ $960 ਦੀ ਸੀ, ਬਲਕਿ ਜਿਹੜੀ 1.5 ਮੀਟਰ ਦੀ ਉਹਨਾਂ ਨੇ $170 ਤੱਕ ਵੀ ਵੇਚੀ ਆ। ਤੇ ਇਹ ਜਨਾਬ ਵੈਂਗ ਨਿੰਗ ਇਹਦਾ ਨਾਮ ਹੈਗਾ, ਤੇ 48% ਜਿਹੜਾ ਵਾ ਨਾ ਇਹਦਾ ਸ਼ੇਅਰ ਹੈਗੇ ਆ ਪੌਪ ਮਾਰਟ 'ਚ, ਜਿਹੜਾ ਚੀਫ ਐਗਜ਼ੈਕਟਿਵ ਆ। ਤੇ ਉਹਦੀ ਭਾਈ ਜਿਹੜੀ ਦੌਲਤ ਆ ਨਾ $21 ਅਰਬ ਕਹਿੰਦੇ ਉਹ ਤਾਂ ਚਾਈਨਾ ਦੇ ਅਮੀਰ ਬੰਦਿਆਂ ਸ਼ੁਮਾਰ ਹੋ ਗਿਆ। ਉਹ ਬਿਲਕੁਲ ਯਾਨੀ ਕਿ ਯੰਗੈਸਟ ਮੈਂਬਰ ਜਿਹੜੇ ਆ ਨਾ ਟੌਪ 10 ਜਿਹੜੇ ਬਿਲੀਨੀਅਰ ਲਿਸਟ ਉਹਨਾਂ ਚ ਆ ਗਿਆ। ਲਓ ਜੀ, ਇੱਕ ਆਈਡੀਆ ਨੇ ਦੇਖੋ ਕਿੱਡੀ ਕਲਿੱਕ ਕੀਤੀ। ਹਾਂ ਬਸ ਹੁਣ ਜਿਵੇਂ ਰਾਣਾ ਸਾਹਿਬ ਇੱਥੇ ਬੰਦਾ ਚੱਲਦਾ ਵਾਇਰਲ ਹੋ ਜਾਏ, ਇਦਾਂ ਵੀ ਹੋ ਜਾਂਦਾ ਨਾ, ਮੁਕੱਦਰ ਵੀ ਸਾਥ ਦੇ ਜਾਂਦੇ ਆ, ਹੋ ਸਕਦਾ ਮੁਕੱਦਰ ਸਾਥ ਦੇ ਜੇ ਪਲੈਨਿੰਗ ਨਾ ਹੋਵੇ, ਕਲਿੱਕ ਕਰ ਜਾਂਦੇ ਨੇ ਯਾਨੀ ਕਿ ਜਿਹੜਾ। ਅੱਛਾ ਰਾਣਾ ਸਾਹਿਬ, ਮੈਂ 1-2 ਬੀਬੀਆਂ ਦੀ ਵੀਡੀਓ ਦੇਖੀ, ਤੇ ਅਫਸੋਸ ਮੈਨੂੰ ਉੱਥੋਂ ਹੋਇਆ ਵੀ ਸਾਡੇ ਇੱਕ ਕਾਲੀ ਪੱਗ ਵਾਲਾ ਬੰਦਾ ਬੈਠ ਕੇ ਜਨਾਬ ਜੀ ਦੇ ਉੱਤੇ, ਉਹ ਸਾਡਾ ਕੋਈ ਸਕਾਲਰ ਆ ਜੀ, ਮਜ਼ਹਬੀ ਕਿਹੜੇ ਫਿਰਕੇ ਨਾਲ ਮੁਤਲਕ ਰੱਖਦਾ ਉਹਦਾ ਮੈਨੂੰ ਨਹੀਂ ਪਤਾ ਹੈਗਾ, ਵੀ ਉਹ ਕਹਿ ਰਿਹਾ ਵੀ ਇਦਾਂ ਹੁੰਦਾ, ਵੀ ਇਹ ਸਾਰਾ ਕੁਝ, ਵੀ ਇਹ ਚੀਜ਼ਾਂ ਇਸ ਤਰ੍ਹਾਂ ਵਿੱਚ ਆ ਜਾਂਦੀਆਂ। ਮੈਂ ਇੰਗਲਿਸ਼ ਫਿਲਮ ਵੀ ਇੱਕ ਦੇਖੀ ਸੀ, ਜਿਹਦੇ ਉਹ ਜਿਹੜਾ ਤੁਸੀਂ ਪਜ਼ਾਜ਼ੋ ਦੀ ਗੱਲ ਕੀਤੀ ਆ, ਇੱਕ ਤਾਂ ਇਹਦਾ ਨਾਮ ਉਹਦੇ ਨਾਲ ਮਿਲਦਾ ਜੁਲਦਾ, ਲਬਾਬੋ ਤੇ ਪਜ਼ਾਜ਼ੋ, ਉਹ ਹੁਣ ਉਹ ਜਿਹੜਾ ਸਾਡੇ ਉਹ ਮੌਲਵੀ ਸਾਹਿਬ ਆ ਉਹ ਬੈਠੇ ਵੀ ਇਹ ਗੱਲ ਕਰਦੇ ਸੀ, ਤੇ ਔਰਤ ਵੀ ਇਹ ਗੱਲ ਕਰਦੀ ਸੀ ਵੀ ਮੈਂ ਘਰ ਦੇ ਵਿੱਚ ਲੈ ਕੇ ਆਈ ਆ, ਕਦੇ ਮੇਰੇ ਸੇਨ ਦੇ ਵਿੱਚ ਅੱਗ ਲੱਗ ਰਹੀ ਹੈ, ਕਦੇ ਮੇਰੇ ਕਮਰੇ ਦੇ ਵਿੱਚ। ਇਹ ਫਿਰ ਕੀ ਗੱਲ ਹੈ? ਇਹ 2 ਚੀਜ਼ਾਂ ਹੁੰਦੀਆਂ ਵਾ। ਇੱਕ ਤਾਂ ਇਹ ਹੁੰਦਾ ਕਿ ਕਈ ਬੰਦਿਆਂ ਨੂੰ ਨਾ ਐਵੇਂ ਅਟਰੈਕਸ਼ਨ ਹਾਸਲ ਕਰਨ ਦੀ ਹੁੰਦੀ ਹੈ, ਉਹ ਇਸ ਤਰ੍ਹਾਂ ਦੀਆਂ ਕਹਾਣੀਆਂ ਯਾਨੀ ਕਿ ਉਹ ਕਹਿੰਦੇ ਵੀ ਅੱਗ ਬਲ ਰਹੀ ਆ, ਚਲੋ ਬਾਲਣ ਸਿੱਟ ਲਓ ਜਿੰਨਾ ਕਿ ਸਿੱਟਿਆ ਜਾਂਦਾ। ਕੁਝ ਲੋਕ ਵਿਊਜ਼ ਦੀ ਖਾਤਰ ਵੀਡੀਓ ਬਣਾਉਂਦੇ, ਤੇ ਕੁਝ ਲੋਕਾਂ ਦਾ ਇਹੀ ਆ ਕਿ ਵਿਊਜ਼ ਦੀ, ਤੇ ਕੁਝ ਲੋਕਾਂ ਦਾ ਵੈਸੇ ਬੈਕਗਰਾਊਂਡ 'ਚ ਕੁਝ ਬਿਜ਼ਨਸ ਹੁੰਦਾ ਵਾ ਹੈ, ਉਹ ਇਸ ਤਰ੍ਹਾਂ ਦੀ ਕਰਦੇ ਆ। ਉਹ ਫਿਰ ਕਹਿੰਦੇ ਨਾ ਵੀ ਤੁਹਾਡੀਆਂ ਮੁਸ਼ਕਿਲਾਂ ਹੱਲ ਅਸੀਂ ਕਰਦੇ ਆ, ਤੇ ਉਹਦੇ 'ਚ ਵੀ ਫਿਰ ਪੈਸੇ ਜਿਹੜੇ ਆ ਨਾ ਅੱਛੇ ਖਾਸੇ ਬਣਾ ਲੈਂਦੇ। ਜਦੋਂ ਤੁਸੀਂ ਇਹ ਕਹੋਗੇ ਨਹੀਂ ਵੀ ਇੱਥੇ ਯਾਰ ਇਸ ਡੇਰੇ 'ਚ ਜਿਹੜਾ ਜਿੰਨ ਆਉਂਦਾ ਹੈ, ਤੇ ਉਦੋਂ ਤੱਕ ਫਿਰ ਉਹ ਜਿੰਨ ਦੀ ਤਾਕਤ ਦੇ ਲੋਕਾਂ ਨੇ ਕਾਇਲ ਤਾਂ ਨਹੀਂ ਨਾ ਹੋਣਾ ਹੈ। ਤੁਸੀਂ ਕਹਾਣੀਕਾਰੀ ਕਰਨੀ ਆ, ਤੇ ਫਿਰ ਉਸ ਤੇ ਯਾਨੀ ਕਿ ਚੀਜ਼ਾਂ ਜਿਹੜੀਆਂ ਵਾ ਜਾਂਦੀਆਂ। ਹਾਂਜੀ, ਇਹ ਤੁਹਾਡੀ ਗੱਲ ਬਿਲਕੁਲ ਠੀਕ ਹੈ, ਲੇਕਿਨ ਰਾਣਾ ਸਾਹਿਬ ਦੂਜੇ ਪਾਸੇ ਇੱਕ ਵਹਿਮ ਵੀ ਬਹੁਤ ਵੱਡੀ ਚੀਜ਼ ਹੈ,
ਔਰ ਬਹੁਤ ਵੱਡੀ ਬਿਮਾਰੀ ਆ। ਜਿਹੜੀ ਮੈਂ ਤੁਹਾਨੂੰ ਸ਼ੁਰੂ ਦੇ ਵਿੱਚ ਹਾਂ, ਗੱਲ ਬਿਲਕੁਲ। ਸੁਣਾਈ ਨਾ ਜੀ, ਉਹ ਇਹ ਸੀਗੀ, ਹੁਣ ਉਹ ਦੁਬਾਰਾ ਤੁਹਾਨੂੰ ਸੁਣਾ ਦਿੰਦਾ ਵੀ ਜਿਸ ਵਕਤ ਉਹ ਬੰਦਾ ਦੁਬਾਰਾ ਆਪਣੇ ਰਾਣਾ ਸਾਹਿਬ ਦੋਸਤ ਦੇ ਕੋਲ ਆਇਆ ਨਾ, ਉਹਨੇ ਉਹਨੂੰ ਕਿਹਾ ਵੀ ਯਾਰ ਕੱਲ ਮੈਨੂੰ ਤੂੰ ਕੀ ਖਿਲਾਇਆ। ਉਹਨੇ ਉਹਨੂੰ ਕਿਹਾ ਵੀ ਨਹੀਂ ਯਾਰ ਉਹ ਸ਼ੋਰਬਾ ਸੀ, ਬਸ ਜਿਵੇਂ ਯਖਣੀ ਹੁੰਦੀ ਆ, ਵੀ ਉਹ ਸ਼ੋਰਬਾ ਤੈਨੂੰ ਉਹ ਪਿਲਾਇਆ ਗਿਆ, ਹੋਰ ਮੈਂ ਤਾਂ ਉਹਦੇ ਵਿੱਚ ਕੋਈ ਚੀਜ਼। ਉਹਨੇ ਕਿਹਾ ਨਹੀਂ ਯਾਰ, ਉਹਦੇ ਵਿੱਚ ਨਾ ਕੋਈ ਸੱਪ, ਕੋਈ ਸੁੰਡਾ, ਕੋਈ ਇਹੋ ਜਿਹੀ ਚੀਜ਼ ਸੀਗੀ ਵੀ ਮੈਂ ਉਹਦੇ ਵਿੱਚ ਦੇਖੀ ਆ, ਤੇ ਉਹਦੀ ਵਜ੍ਹਾ ਨਾਲ ਮੈਂ ਸਾਰੀ ਰਾਤ ਬਿਮਾਰ ਰਿਹਾ ਹੈਗਾ, ਮੈਂ ਦਵਾਈ ਦਾਰੂ ਵੀ ਕੀਤੀ ਆ ਪਰ ਮੈਂ ਠੀਕ ਨਹੀਂ ਹੋਇਆ। ਉਹਨੇ ਕਿਹਾ ਅੱਛਾ। ਉਹਨੇ ਕਿਹਾ ਯਾਰ ਉਹ ਅੱਜ ਵੀ ਪਿਆ ਉਹ ਸ਼ੋਰਬਾ ਮੇਰੇ ਕੋਲ। ਉਹਨੇ ਕਿਹਾ ਉਹ ਸ਼ੋਰਬਾ, ਉਹਨੇ ਜਿਹੜੀ ਜਗ੍ਹਾ ਕੱਲ ਉਹ ਬੈਠਿਆ ਸੀ ਨਾ, ਉਸੇ ਜਗ੍ਹਾ ਬਿਠਾ ਕੇ ਨਾ ਉਹਨੂੰ ਜੀ ਉਹ ਸ਼ੋਰਬਾ ਲਿਆ ਕੇ ਦਿੱਤਾ ਹੋਈ, ਤੇ ਉਹਨੂੰ ਉਹ ਖਿਲਾਇਆ ਤੇ ਪਿਲਾਇਆ। ਜਦੋਂ ਇਹਨੇ ਦੇਖਿਆ ਨਾ ਉਹਦੇ ਵਿੱਚ, ਉਹਨੇ ਕਿਹਾ ਦੇਖ ਮੈਂ ਤੈਨੂੰ ਸਹੀ ਕਿਹਾ ਸੀ ਵੀ ਇਹਦੇ ਵਿੱਚ ਆ ਸੱਪ ਸਪੋਲੀਆ ਜਿਹਾ ਵੀ ਹੈ ਆ। ਉਹਨੇ ਕਿਹਾ ਇਹ ਸੱਪ ਸਪੋਲੀਆ ਕੁਛ ਨਹੀਂ ਹੈ, ਆ ਉੱਤੇ ਦੇਖ ਵੀ ਉਹ ਉੱਤੇ ਜਿਹੜੀ ਉਹ ਕੋਈ ਬਣੀ ਹੋਈ ਸੀ ਨਾ ਚੀਜ਼, ਉਹਦਾ ਜਿਹੜਾ ਅੱਖ ਸੀ ਨਾ ਸਾਇਆ, ਉਹ ਉਹਨੂੰ ਉਹਦੇ ਵਿੱਚ ਸ਼ੋਰਬੇ ਦੇ ਨਜ਼ਰ ਆ ਰਿਹਾ ਸੀ। ਬਾਜ਼ ਦਫਾ ਵਹਿਮ ਵੀ ਬੰਦੇ ਨੂੰ ਉੱਥੇ ਤੱਕ ਲੈ ਜਾਂਦਾ ਵੀ ਬੰਦੇ ਨੂੰ ਬਿਲਕੁਲ ਬੰਦਾ ਆਪਣੇ ਉੱਤੇ ਉਹ ਚੀਜ਼ਾਂ ਤਾਰੀ ਕਰ ਲੈਂਦਾ, ਤੇ ਬੰਦੇ ਨੂੰ ਮਹਿਸੂਸ ਹੁੰਦਾ ਕਿ ਅੱਗ ਵੀ ਲੱਗ ਰਹੀ ਆ, ਕੋਈ ਸ਼ਾਇਦ ਜਲ ਵੀ ਰਹੀ ਆ, ਸਾਰਾ ਕੁਝ ਇਦਾਂ ਹੀ ਲੱਗਦਾ। ਮੈਂ ਕਹਿ ਰਿਹਾ ਕਿ ਦੋ ਬੰਦਿਆਂ ਨੂੰ ਨਾ, ਇੱਕ ਬੰਦੇ ਨੂੰ ਕੋਈ ਪੀਰੀਅਡ ਜਾਂ ਡੈਮੋ ਵਗੈਰਾ ਦਿਖਾ ਕੇ ਨਾ, ਦਿਖਾ ਦਿਓ ਵੀ ਬਿਸਕੁਟ ਉਹਨੇ ਉਹ ਖਾਦੇ ਹੁਣ ਬਿਸਕੁਟ ਵਗੈਰਾ, ਉਹਦੇ ਦਿਖਾ ਦਿਓ ਵੀ ਇੱਕ ਬਿਸਕੁਟ ਚੋਂ ਇਹ ਨਿਕਲਿਆ ਵਾ ਹੈ, ਤੇ ਇੱਕ ਬੰਦੇ ਨੂੰ ਤੁਸੀਂ ਉਹ ਖਵਾ ਦਿਓ, ਉਲਟੀਆਂ ਉਹਨੂੰ ਲੱਗਣੀਆਂ ਵਾ ਜਿਹਨੂੰ ਤੁਸੀਂ ਦਿਖਾਤਾ। ਜਿਹੜਾ ਖਾ ਗਿਆ ਨਾ ਉਹਨੂੰ ਕੋਈ ਨਹੀਂ ਉਹਨੂੰ ਕੋਈ ਨਹੀਂ। ਯਾਨੀ ਕਿ ਇਹਦਾ ਇੰਨਾ, ਯਾਨੀ ਕਿ ਜਿਹੜਾ ਵਾ ਨਾ ਜ਼ੇਨ ਤੇ ਵਹਿਮ ਤੇ ਗੁਮਾਨ ਬੜੀ ਸ਼ੈ ਆ, ਜਿਹੜੀ ਸ਼ੈ ਦਾ ਤੁਸੀਂ ਗੁਮਾਨ ਜਾਂ ਵਹਿਮ ਕਰ ਲੈਣਾ ਨਾ ਜੀ, ਉਹ ਚੀਜ਼ ਉਦਾਂ ਦਾ ਇੱਕ ਰੱਸੀ ਤੋਂ ਨਹੀਂ ਲੋਕ ਜਿਹੜਾ ਵਾ ਉਂਝ ਹਰਕਤ ਤੇ ਕਲਬ ਬੰਦ ਹੋ ਜਾਂਦੀ ਹੈ, ਡਰੇ ਵੀ ਸੱਪ। ਹਾਂ ਲੈ ਮੈਨੂੰ ਰੱਬੀ ਤੁਹਾਡੀ ਗੱਲ ਤੋਂ ਇੱਕ ਗੱਲ ਯਾਦ ਆ ਗਈ, ਰਾਣਾ ਮੀਂਹ ਬੜਾ ਪਿਆ ਹੋਵੇ, ਬਾਰਿਸ਼ ਬੜੀ ਜੰਮ ਕੇ ਹੋਈ ਹੋਵੇ, ਜਦੋਂ ਮੈਂ ਵੀ ਨਿੱਕਾ ਹੀ ਸੀਗਾ, ਹੈ ਨਿਆਣਾ ਸੀਗਾ ਮੈਂ, ਮੇਰੇ ਕੋਲ ਹੁੰਦੀ ਸੀ ਇੱਕ ਲੱਕੜੀ ਦੀ ਹਾਕੀ ਰਾਣਾ ਬਣਾਈ ਹੋਈ, ਉਹ ਲੱਕੜੀ ਦੀ ਹਾਕੀਆਂ ਨਾਲ ਨਹੀਂ ਆਪਾਂ ਖੇਡਦੇ ਹੁੰਦੇ ਸੀ, ਉਹ ਬੜੀ ਇੰਜ ਕਰਕੇ, ਤੇ ਬੜੀ ਮੇਰੀ ਸਪੈਸ਼ਲ ਹਾਕੀ ਸੀਗੀ। ਮੀਂਹ ਬੜਾ ਵਸਿਆ, ਹੌਲੀ ਸੀਗੀ, ਅੰਬ ਦੀ ਲੱਕੜ ਦੀ ਸੀ ਰਾਣਾ ਬਣੀ ਹੋਈ, ਉਹ ਨਾ ਜੀ ਉਹਦੇ ਵਿੱਚੋਂ ਪਾਣੀ ਦੇ ਨਾ ਜੀ ਤਰਨ ਲੱਗ ਗਈ, ਉਹ ਹੁਣ ਥੋੜੀ ਜਿਹੀ ਕਦੇ ਇੰਜ ਕਰਕੇ ਬਾਹਰ ਹੋ ਜਾ ਕਰੇ ਉਹ, ਤੇ ਕਦੇ ਉਹ, ਤੇ ਸਾਡੇ ਘਰ ਵਾਲੇ ਸਾਰੇ ਬਹੁਤ ਦੇਰ ਇਸ ਗੱਲ ਦਾ ਸ਼ਿਕਾਰ ਰਹੇ ਵੀ ਇਹ ਸੱਪ ਹੈ। ਬਾਕੀ ਜੀ ਵਹਿਮ ਤੇ ਗੁਮਾਨ ਕਹਿੰਦੇ ਆ ਜੀ, ਪਾਣੀ ਨੂੰ ਤੁਸੀਂ ਇਹ ਕਹਿ ਕੇ ਪੀਓ ਨਾ ਵੀ ਇਹ ਸ਼ਫਾ ਆ, ਤੇ ਕਹਿੰਦੇ ਸ਼ਫਾ ਬਣ ਜਾਂਦਾ, ਜੇ ਕਹੋ ਵੀ ਬਿਮਾਰੀ ਆ ਤੇ ਬਿਮਾਰੀ ਬਣ ਜਾਂਦਾ। ਤੇ ਦੂਜਾ ਜਦੋਂ ਬੰਦਾ ਆਪਣੇ ਆਪ ਤੇ ਕਿਸੇ ਗੱਲ ਦਾ ਸਿਹਤ ਜਿਹੜੀ ਹੈ ਨਾ, ਬੰਦਾ ਕਹੇ ਨਾ ਵੀ ਮੈਂ ਫਰੈਸ਼ ਆ, ਮੈਂ ਠੀਕ ਆ, ਉਹਨੂੰ ਕੋਈ ਮਾੜੀ ਮੋਟੀ ਬਿਮਾਰੀ ਹੋਵੇ ਵੀ ਨਾ, ਉਹ ਤਾਂ ਵੀ ਜਨਾਬ ਜੀ ਉਹ ਦੂਰ ਹੋ ਜਾਂਦੀ ਆ। ਤੇ ਜਿਹੜਾ ਬੰਦਾ ਸਿਹਤਮੰਦ ਆਪਣੇ ਆਪ ਨੂੰ ਬਿਮਾਰ ਸਮਝਦਾ, ਮੈਂ ਕਹਿ ਰਿਹਾ ਕਿ ਕਈ ਸਿਹਤਮੰਦ ਬੰਦੇ ਨੇ ਜਿਹੜੇ ਵਹਿਮ ਦਾ ਸ਼ਿਕਾਰ ਹੋਏ 2-2 ਸਾਲ ਚ ਮਰਦੇ ਦੇਖੇ, ਉਹ ਮੰਜੇ ਤੇ ਨਹੀਂ ਉੱਠਦੇ ਆ, ਉਹ ਹਾਲਾਂਕਿ ਉਹਨਾਂ ਦੇ ਟੈਸਟਾਂ 'ਚ ਵੀ ਨਿਕਲ ਰਿਹਾ ਹੁੰਦਾ ਵੀ ਇਹਨਾਂ ਨੂੰ ਕੋਈ ਮਸਲਾ ਨਹੀਂ, ਉਹ ਫੇਰ ਵੀ ਨਹੀਂ ਮੰਨਦੇ, ਲੇਕਿਨ ਉਹ ਕਹਿੰਦੇ ਨਹੀਂ ਡਾਕਟਰਾਂ ਕੋਲ ਸਾਡੀ ਬਿਮਾਰੀ ਫੜੀ ਨਹੀਂ। ਇਦਾਂ ਹੀ ਗੱਲ ਕੀਤੀ। ਲਓ ਜੀ, ਸਾਡੀ ਇਹ ਵੀਡੀਓ ਬਣਾਉਣ ਦਾ ਮਕਸਦ ਸਿਰਫ ਇੰਨਾ ਸੀਗਾ ਵੀ ਇਹ ਸਭ ਤੋਂ ਪਹਿਲੀ ਗੱਲ ਤਾਂ ਹੈਗੀ ਆ ਵੀ ਅਸੀਂ ਟ੍ਰੈਂਡ ਫਾਲੋਅਰ ਆ, ਅਸੀਂ ਟ੍ਰੈਂਡ ਦੇ ਪਿੱਛੇ ਨੱਸਦੇ ਆ, ਉਹਦੇ ਪਿੱਛੇ ਜਨਾਬ ਜੀ ਪਾਗਲ ਹੋ ਜਾਂਦੇ ਆ। ਦੂਜਾ ਸਾਡਾ ਇੱਥੇ ਬਹਿ ਕੇ ਵੀਡੀਓ ਬਣਾਉਣ ਦਾ ਮਕਸਦ ਇਹ ਸੀਗਾ ਵੀ ਜਦੋਂ ਵੀ ਦੁਨੀਆ ਦੇ ਵਿੱਚ ਕੋਈ ਟ੍ਰੈਂਡ ਸੈੱਟ ਹੁੰਦਾ ਨਾ, ਦੇਰ ਆਵੇ ਆਂਦਾ ਜ਼ਰੂਰ ਆ। ਇਹ ਸਾਡੇ ਇੱਥੇ ਵੀ ਇਹ ਜ਼ਰੂਰ ਪਹੁੰਚੂਗਾ, ਅੱਜ ਪਹੁੰਚੂਗਾ, ਕੱਲ ਪਹੁੰਚੂਗਾ ਜ਼ਰੂਰ। ਤੇ ਅਸੀਂ ਪਹੁੰਚ ਗਿਆ ਜੀ ਮੀਡੀਆ ਦੀ ਸ਼ਕਲ 'ਚ ਪਹੁੰਚ ਗਿਆ। ਕਈ ਵਲਾਗਰ ਚੱਕੀ ਵੀ ਫਿਰਦੇ ਆ ਜਿਹੜੇ ਬਾਹਰ ਦੀ ਸੈਰ ਕਰਨ ਜਾਂਦੇ ਆ ਨਾ ਜੀ, ਜਿਹੜੇ ਵਲਾਗਿੰਗ ਉੱਥੋਂ ਲੈ ਕੇ ਵੀ ਆਏ ਹੋਏ ਆ, ਤੇ ਉਹਨਾਂ ਕੋਲ ਹੈ ਵੀ ਹੈ। ਤੇ ਅਸੀਂ ਇਹ ਗੱਲ ਕਰਦੇ ਹਾਂ ਵੀ ਇਹ ਵਹਿਮ ਤੋਂ ਸਿਵਾ ਜਿਹੜਾ ਨਾ, ਇਹ ਕੁਝ ਵੀ ਨਹੀਂ ਹੈਗਾ। ਇਹ ਬਿਲਕੁਲ ਇੱਕ ਸੋਚੀ ਸਮਝੀ ਪਲੈਨਿੰਗ ਦੇ ਤਹਿਤ ਮਾਰਕੀਟਿੰਗ ਕੀਤੀ ਗਈ ਹੈ ਇਸ ਗੱਲ ਦੀ, ਤੇ ਇਹਦੇ ਪਿੱਛੇ ਬਹੁਤ ਵੱਡੀ ਤਾਕਤਾਂ ਜਿਹੜੀਆਂ ਨਾ ਹੈਗੀਆਂ ਆ। ਤੇ ਆਪਣੇ ਬੱਚਿਆਂ ਨੂੰ ਵੀ ਤੇ ਆਪ ਵੀ ਇਹਨਾਂ ਗੱਲਾਂ ਤੋਂ ਦੂਰ ਰਹੋ ਯਾਰ। ਤੇ ਸਾਡੇ ਜਿਹੜੇ ਵਲਾਗਰ ਆ, ਅਸੀਂ ਉਹਨਾਂ ਨੂੰ ਵੀ ਇਹ ਗੱਲ ਕਰਾਂਗੇ ਕਿ ਵੀਡੀਓ ਜ਼ਰੂਰ ਬਣਾਓ, ਵਿਊਜ਼ ਵੀ ਲਓ, ਸਾਰਾ ਕੁਝ ਕਰੋ, ਲੇਕਿਨ ਯਾਰ ਸਾਰੀ ਵੀਡੀਓ 'ਚ ਜੋ ਮਰਜ਼ੀ ਕਰ ਲਓ ਤੁਸੀਂ, ਗੁੱਡੀ ਨੂੰ ਸਾੜ ਦਿਓ, ਇਹਦੀਆਂ ਅੱਖਾਂ ਵੀ ਬਲਦੀਆਂ ਰਹਿਣ, ਇਹਦਾ ਸਾਰਾ ਕੁਝ ਹੋਵੇ, ਲੇਕਿਨ ਆਖਰ ਦੇ ਉੱਤੇ ਕਮ ਸੇ ਕਮ ਇਹ ਤਾਂ ਨਾ ਕਹੋ ਕਿ ਯਾਰ ਇਹਦੇ ਵਿੱਚ ਸ਼ੈਤਾਨੀ ਕੁਛ ਨਾ ਕੁਛ ਇਹਦੇ ਵਿੱਚ ਨਿਜ਼ਾਮ ਜ਼ਰੂਰ ਹੈਗਾ। ਇਹ ਇੱਕ ਬੁਰਾ ਮੈਸੇਜ ਆ ਜਿਹੜਾ ਲੋਕਾਂ ਤੱਕ ਪਹੁੰਚਦਾ ਹੈਗਾ ਜੀ। ਇਸੇ ਦੇ ਨਾਲ ਜੀ ਮੈਨੂੰ ਤੇ ਰਾਣਾ ਅਸਲਮ ਖਾਨ ਵਕਾਰ ਸਾਹਿਬ ਨੂੰ ਜੀ ਦੇ ਦਿਓ ਇਜਾਜ਼ਤ। ਆਖਰ ਦੇ ਉੱਤੇ ਉਹੀ ਗੱਲ ਹੈਗੀ ਹੈ ਜੀ ਕਿ ਪੰਜਾਬੀ ਜਿੱਥੇ ਕਿੱਥੇ ਵੀ ਵਸਦਾ, ਪੰਜਾਬੀ ਜਿੱਥੇ ਕਿੱਥੇ ਵੀ ਬੋਲੀ ਜਾਂਦੀ ਹੈ, ਜ਼ਿੰਦਾਬਾਦ ਪਾਕਿਸਤਾਨ, ਜ਼ਿੰਦਾਬਾਦ। ਲਵ ਯੂ ਹੋ ਗਿਆ ਸਾਰੇ ਵੀਰਾਂ ਦੇ ਨਾਲ। ਰੱਬ ਰੱਖ।
ਰੱਬ ਰੱਖ।